ਗੱਲ ਕਰੀਏ ਕੈਪਟਨ ਸਾਹਿਬ ਦੀ ਜਿਹੜੇ ਜਿਨ੍ਹਾਂ ਨੇ ਬੜੇ ਧਰਵਾਸੇ ਦਿੱਤੇ ਸੀ 50-55 ਲੱਖ ਨੌਕਰੀਆਂ ਦੀ ਗੱਲ ਕੀਤੀ ਸੀ। ਮਹਾਰਾਜ ਦੀ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਸੀ। 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ। ਦੱਸਦੇ ਕੈਪਟਨ ਸਾਹਿਬ ਵੀ ਜਿਹੜੇ ਆ ਉਹ ਕਾਂਗਰਸ ਦਾ ਹੱਥ ਛੱਡ ਕੇ ਹੁਣ ਮੋਦੀ ਨੂੰ ਫੜਾਇਆ ਆ ਆਪਦੇ ਪੁੱਤ ਦਾ ਹੱਥ। ਇਹ ਪੁੱਤਰ ਮੋਹ ਨੇ ਖਾ ਲਈ ਸਾਡੀ ਸਿਆਸਤ ਪ੍ਰਵੀਨ ਜੀ। ਚਾਹੇ ਬਾਦਲਾਂ ਦਾ ਟੱਬਰ ਹੋਵੇ ਤੇ ਚਾਹੇ ਰਾਹੁਲ ਗਾਂਧੀ ਵਾਲਾ ਮਸਲਾ ਹੋਵੇ ਤੇ ਚਾਹੇ ਹੁਣ ਇੱਧਰ ਰਣਿੰਦਰ ਵਾਲਾ ਮਸਲਾ ਹੋਵੇ। ਬਿਲਕੁਲ ਰਣਿੰਦਰ ਨੂੰ ਕਿੱਥੇ ਕਿੱਥੇ ਨਹੀਂ ਅਜਮਾ ਕੇ ਦੇਖਿਆ ਕੈਪਟਨ ਸਾਹਿਬ ਨੇ। ਕਦੇ MP ਲੜਾ, ਕਦੇ ਮੈਦਾਨ 'ਚ ਉਤਾਰ, ਕਦੇ ਕਿਤੇ ਚੋਣ ਲੜਾ, ਹਰਸਿਮਰਤ ਦੇ ਮੁਕਾਬਲੇ ਖੜਾ ਦਿਓ ਜੀ, ਇੱਥੋਂ ਜਿਤਾ ਲੈਣਾ ਅਸੀਂ, ਇੱਥੋਂ MLA ਲੜਾ ਕੇ ਜਿਤਾ ਲੈਣਾ ਜੀ, ਕਦੇ ਪਰ ਬੂਰ ਨਹੀਂ ਪਿਆ। ਸੋ ਪਰ ਉਹ ਮਨਸ਼ਾ ਜਾਂਦੀ ਨਹੀਂ ਗਈ ਅਜੇ ਵੀ ਮਨ ਚੋਂ। ਸੋ ਇਹ ਮੁਲਾਕਾਤ ਬਹੁਤ ਦੂਰ ਤੱਕ ਮਾਰ ਕਰਨ ਵਾਲੀ ਆ। ਅਸਲ 'ਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਬਾਇਆ ਸੁਨੀਲ ਜਾਖੜ ਜਿਵੇਂ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਨਰਿੰਦਰ ਮੋਦੀ ਹੋਰਾਂ ਨੇ ਨਵੀਂ ਰਣਨੀਤੀ ਘੜੀ ਆ। ਕੱਲ੍ਹ ਵੀ ਸ਼ਿਕਾਵਤ ਅੰਬ ਸਾਹਿਬ ਮੱਥਾ ਟੇਕ ਗਏ, ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਹਵਾਲੇ ਨਾਲ ਉਹ ਆਪਣੀ ਚਰਚਾ ਕਰ ਗਏ ਤੇ ਕਹਿ ਗਏ ਕਿ ਜਿਹੜੇ ਨਵੇਂ ਲੀਡਰ ਸਾਡੇ ਸ਼ਾਮਲ ਹੋ ਰਹੇ ਨੇ ਉਹ 2024 ਲਈ ਤਿਆਰ ਰਹਿਣ, ਉਹਨਾਂ ਨੂੰ ਮੌਕਾ ਮਿਲੂਗਾ। ਸੋ ਆਪਾਂ ਗੱਲ ਪਹਿਲਾਂ ਹੀ ਕਰ ਰਹੇ ਸੀ ਕਿ ਮੋਦੀ ਹੋਰੀ ਵੀ 2-3 ਬੰਦਿਆਂ ਦਾ ਹੱਥ ਫੜ ਕੇ ਕਹਿ ਗਏ ਕਿ 24 ਕੇ ਲਈ ਤਿਆਰ ਹੋ ਜਾਓ। ਸੋ ਉਹਨਾਂ 'ਚੋਂ 2 ਨਵੇਂ ਮਤਲਬ ਕਿ ਉਹ ਸੀਗੇ ਜਿਹੜੇ BJP ਨਾਲ ਜੁੜੇ ਸੀ। ਸੋ ਕੱਲ੍ਹ ਸ਼ਿਕਾਵਤ ਨੇ ਵੀ ਗੱਲ ਦੁਹਰਾਈ ਕਿ ਜਿਹੜੇ ਨਵੇਂ ਲੀਡਰ ਸਾਡੇ ਨਾਲ ਆ ਰਹੇ ਨੇ ਅਸੀਂ ਉਹਨਾਂ ਨੂੰ 24 'ਚ ਮੌਕਾ ਦੇਵਾਂਗੇ। ਤੇ ਅਮਰਿੰਦਰ ਸਿੰਘ ਜੀ ਵੀ ਇਹੀ ਮੌਕਾ ਆਪਣੇ ਮੁੰਡੇ ਨੂੰ ਦਿਵਾਉਣ ਲਈ ਮੋਦੀ ਜੀ ਕੋਲ ਗਏ ਨੇ ਕਿ ਭਾਈ ਮੇਰੇ ਮੁੰਡੇ ਨੂੰ ਵੀ ਇੱਕ ਮੌਕਾ ਦੇ ਦਿਓ, ਕਿਉਂਕਿ ਕਾਂਗਰਸ ਦਾ ਹੱਥ ਫੜ ਕੇ ਤਾਂ ਇਹ ਪਾਰ ਉਤਰਿਆ ਨਹੀਂ, ਸ਼ਾਇਦ ਤੁਹਾਡੇ ਚਿੱਕੜ 'ਚ ਉਤਰ ਕੇ ਕਮਲ ਦੇ ਫੁੱਲ ਦੇ ਸਹਾਰੇ ਹੀ ਤਰ ਜਾਵੇ। ਸੋ ਇਸ ਲਈ ਇਹ ਇੱਕ ਕੋਸ਼ਿਸ਼ ਆ। ਹਾਂ, ਜਿਹੜਾ ਇਸ ਪਹਿਲੂ ਨੂੰ ਸਮਝਣ ਦੀ ਲੋੜ ਹੈ ਕਿ ਇਸ ਮੌਕੇ BJP ਜਿਵੇਂ ਆਪਣੀ ਪੈਠ ਬਣਾਉਣ ਦੇ ਲਈ ਕੰਮ ਕਰ ਰਹੀ ਹੈ ਕਿ ਤਾਂ ਕਿ ਅਸੀਂ ਇਹ ਗੱਠਜੋੜ ਵਾਲੇ ਸੁਨੇਹਾ 'ਚ ਨਾ ਜਾਈਏ। ਤੇ ਉਹਦੀ ਪਹਿਲਾਂ ਉਹਨਾਂ ਦੀ ਕੋਸ਼ਿਸ਼ ਹੈ ਕਿ ਅਮਰਿੰਦਰ ਦੀ ਪਾਰਟੀ ਦਾ ਭੋਗ ਪਾਈਏ। ਢੀਂਡਸੇ ਉਹਨਾਂ ਨੂੰ ਬਾਅਦ ਚੋਂ ਦੇਖਾਂਗੇ, ਪਹਿਲਾਂ ਅਮਰਿੰਦਰ ਦੀ ਪਾਰਟੀ ਦਾ ਭੋਗ ਪਾਈਏ। ਉਹਦੇ ਲਈ ਅਮਰਿੰਦਰ ਤੇ ਦਬਾਅ ਵੀ ਸੀ, ਅਮਰਿੰਦਰ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਕਿ ਤੁਸੀਂ ਮਰਜ ਕਰੋ ਪਾਰਟੀ, ਤੁਸੀਂ BJP 'ਚ ਸਿੱਧੇ ਸ਼ਾਮਲ ਹੋਵੋ, ਤੁਹਾਨੂੰ ਕੋਈ ਮਾਣ ਤਾਣ ਦੇਣਾ ਬਾਅਦ ਚੋਂ ਕਿਤੇ ਰਾਜਪਾਲ ਕਿਤੇ ਕਿਸੇ ਮੁਲਕ ਦੇ ਵਿੱਚ ਭੇਜ ਦਾਂਗੇ ਦੂਤ ਬਣਾ ਕੇ। ਸੋ ਉਹ ਦੇਖ ਲਾਂਗੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਕੀ ਬਣਨਾ ਚਾਹੁੰਦੇ ਹੋ, ਬਾਅਦ ਦੀਆਂ ਗੱਲਾਂ। ਪਰ ਫਿਲਹਾਲ ਤੁਸੀਂ ਪਾਰਟੀ, ਔਰ ਇਹ ਬਿਲਕੁਲ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਜਦੋਂ ਮਾਲਵੇ ਦੀ ਫੇਰੀ ਦੇ ਉੱਤੇ ਸਤੰਬਰ ਮਹੀਨੇ ਦੇ ਵਿੱਚ ਨਰਿੰਦਰ ਮੋਦੀ ਆਉਣ, ਤਦ ਉਸ ਰਾਜਨੀਤਿਕ ਸਟੇਜ ਦੇ ਉੱਤੋਂ, ਰਾਜਨੀਤਿਕ ਰੈਲੀ ਦੀ ਮੰਚ ਦੇ ਉੱਤੋਂ ਅਮਰਿੰਦਰ ਸਿੰਘ ਐਲਾਨ ਕਰਨ ਕਿ ਮੈਂ ਆਪਣੀ ਪਾਰਟੀ ਭਾਜਪਾ ਦੇ ਵਿੱਚ ਸ਼ਾਮਲ ਕਰਦਾ ਤੇ ਅਸੀਂ ਪੂਰੇ ਦਲ ਬਲ ਟੱਬਰ ਨਾਲ ਸਣੇ ਪ੍ਰਨੀਤ ਕੌਰ ਸਣੇ ਰਣਿੰਦਰ, ਅਸੀਂ ਸਾਰੇ ਵੀ ਤੇ ਹੋਰ 10-20 ਲੀਡਰ ਵੀ ਨਾਲ ਖੜਾ ਸਕਦੇ ਨੇ ਤੇ ਅਸੀਂ ਸ਼ਾਮਲ ਹੋ ਰਹੇ ਹਾਂ। ਸੋ ਇਹ ਤਸਵੀਰ ਤੁਹਾਨੂੰ ਦਿਖ ਸਕਦੀ ਹੈ। ਉਹ ਤਸਵੀਰ ਤੁਹਾਨੂੰ ਝਲਕ ਦਿਖੀ ਕਿ ਜਦੋਂ ਕੱਲ ਮਿਲਣ ਗਏ ਤਾਂ ਸਾਰਿਆਂ ਨੂੰ ਲੱਗਦਾ ਕਿ ਪਾਰਟੀ ਮਰਜ਼ ਦੀ ਗੱਲ ਸੀ, ਜਾਂ ਨਰਿੰਦਰ ਮੋਦੀ ਜੀ ਨਾਲ ਗੱਲਬਾਤ ਤੋਂ ਬਾਅਦ, ਮੁਲਾਕਾਤ ਤੋਂ ਬਾਅਦ ਕੈਪਟਨ ਨੇ ਆ ਕੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਦੇ ਬਹੁਤ ਵਿਚਾਰੇ ਨੇ। ਬਿਲਕੁਲ ਨਰਿੰਦਰ ਮੋਦੀ ਹੋਰੀ ਇਸ ਮਸਲੇ ਤੇ ਹੁਣ ਪੂਰੀ ਚਰਚਾ ਕਰ ਰਹੇ ਨੇ ਕਿ ਪੰਜਾਬ ਨੂੰ ਕੀ ਦੇ ਕੇ ਭਰਮਾਇਆ ਜਾਵੇ, ਕੀ ਦੇ ਕੇ ਆਪਣੇ ਨਾਲ ਤੋਰਿਆ ਜਾਵੇ। ਪਰ ਉਹਦੇ ਵਿੱਚ ਰਣਿੰਦਰ ਦਾ ਹੱਥ ਬਿਲਕੁਲ ਫੜਾ ਦਿੱਤਾ ਗਿਆ ਮੋਦੀ ਦੇ ਹੱਥ 'ਚ। ਔਰ ਇਹ ਕੋਸ਼ਿਸ਼ ਇਹੀ ਹੈ ਕਿ ਰਣਿੰਦਰ ਨੂੰ ਹੁਣ, ਕਿਉਂਕਿ ਅਮਰਿੰਦਰ ਸਿੰਘ ਹੋਰੀ 75 ਸਾਲ ਤੋਂ ਉੱਪਰ ਨੇ, 80 ਤੋਂ ਉੱਪਰ ਚਲੇ ਗਏ ਨੇ, ਸੋ ਇਸ ਲਈ ਉਹ ਤਾਂ ਹੁਣ ਚੋਣ ਲੜ ਨਹੀਂ ਸਕਦੇ। ਤੇ ਇਸ ਲਈ ਹੁਣ ਉਹ ਚਾਹੁੰਦੇ ਨੇ ਕਿ ਮੇਰੇ ਘਰ ਦੇ ਵਿੱਚੋਂ ਇੱਕ ਮੈਂਬਰ ਪਾਰਲੀਮੈਂਟ ਤੇ ਇੱਕ MLA, 2 ਟਿਕਟਾਂ। ਹੁਣ ਮੈਂਬਰ ਪਾਰਲੀਮੈਂਟ ਕੀ ਪ੍ਰਨੀਤ ਨੂੰ ਇਹ ਦੁਬਾਰਾ ਮਿਲਦੀ ਹੈ ਜੇ BJP ਵੱਲੋਂ ਲੈਣੀ ਆ, ਜਾਂ ਉਹਦੀ ਵੀ ਉਮਰ ਵਾਲਾ ਕੋਈ ਮਸਲਾ ਆੜਿਆ ਆਇਆ ਤਾਂ ਫਿਰ ਕੀ ਉਹ ਕੁੜੀ ਨੂੰ ਮਿਲੇਗੀ ਜਿਹੜੀ ਸਭ ਤੋਂ ਜ਼ਿਆਦਾ ਪਟਿਆਲੇ ਹਲਕੇ 'ਚ ਸਰਗਰਮ ਰਹੀ ਆ। ਚਾਹੇ ਅਮਰਿੰਦਰ ਦੀ ਚੋਣ ਹੋਵੇ ਚਾਹੇ ਪ੍ਰਨੀਤ ਕੌਰ ਦੀ ਚੋਣ ਹੋਵੇ, ਉਹੀ ਮੂਹਰੇ ਹੋ ਕੇ ਲੜਦੀ ਹੈ ਔਰ ਲੋਕਾਂ ਨਾਲ ਉਹਦਾ ਰਾਬਤਾ ਵੀ ਚੰਗਾ ਹੈਗਾ। ਅਮਰਿੰਦਰ ਦੇ ਮੁਕਾਬਲੇ ਪ੍ਰਨੀਤ ਕੌਰ, ਉਹਨਾਂ ਦੀ ਬੇਟੀ ਦਾ ਰਾਬਤਾ ਲੋਕਾਂ ਨਾਲ ਚੰਗਾ ਹੈ। ਸੋ ਇਸ ਲਈ ਬੇਟੀ ਲਈ ਮੈਂਬਰ ਪਾਰਲੀਮੈਂਟ ਤੇ 2027 ਲਈ ਰਣਿੰਦਰ ਨੂੰ BJP ਵੱਲੋਂ ਚੋਣ ਲੜਾਉਣ ਦੀ ਤਿਆਰੀ ਦਾ ਹਾਮੀ ਭਰਾ ਕੇ ਮੁੜੇ ਨੇ ਅਮਰਿੰਦਰ। ਸੋ ਇਸ ਲਈ ਇਹ ਹੁਣ ਪੂਰਾ ਭਾਜਪਾਈ ਕਰਨ ਤੁਹਾਨੂੰ ਸਤੰਬਰ ਮਹੀਨੇ ਦੀ ਕਿਸੇ ਵੀ ਰੈਲੀ 'ਚ ਦੇਖਣ ਨੂੰ ਮਿਲ ਜਾਏਗਾ। ਜੀ ਬਿਲਕੁਲ ਸਹੀ ਹੈ ਜੀ। ਇਹਨਾਂ ਚੀਜ਼ਾਂ ਦੇ ਕਿਆਫੇ ਤਾਂ ਬਹੁਤ ਚਿਰ ਤੋਂ ਹੀ ਲਾਏ ਜਾ ਰਹੇ ਸੀ ਸ਼ਰਮਾ ਜੀ, ਪਰ ਖੈਰ ਹੁਣ ਹੌਲੀ-ਹੌਲੀ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਤੱਖ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ। ਵੈਸੇ ਜਦੋਂ ਕੈਪਟਨ ਸਾਹਿਬ ਸੀਗੇ ਮੁੱਖ ਮੰਤਰੀ ਉਦੋਂ ਵੀ ਸ਼ੱਕ ਹੁੰਦਾ ਸੀਗਾ ਕਿਤੇ ਦੂਜੇ ਪਾਸੇ ਤਾਂ ਨਹੀਂ ਖੇਡ ਰਹੇ ਕਪਤਾਨ, ਪਰ ਹੌਲੀ-ਹੌਲੀ ਕਾਂਗਰਸ ਨੂੰ 4.5 ਸਾਲਾਂ ਬਾਅਦ ਪਤਾ ਲੱਗਿਆ ਕਿ ਸਾਡਾ ਕਪਤਾਨ ਤਾਂ ਭਾਈ ਦੂਜੇ ਪਾਸਿਓਂ ਆ। ਦੂਜੇ ਪਾਸੇ ਆ।